viewers, welcome back in our program. And Dr. ਸਾਹਿਬ ਅੱਜ 3 ਜੁਲਾਈ 2013 20 ਹਾੜ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਅਤੇ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਇਤਿਹਾਸ ਦੀਆਂ ਦੋ ਘਟਨਾਵਾਂ ਮੈਂ ਜ਼ੀਰੋ ਡਾਊਨ ਕੀਤੀਆਂ ਨੇ। 1955 ਦੇ ਵਿੱਚ ਜਦੋਂ ਪੰਜਾਬੀ ਸੂਬਾ ਜ਼ਿੰਦਾਬਾਦ ਜਿਹੜਾ ਇਹ ਮੋਰਚਾ ਚੱਲ ਰਿਹਾ ਸੀ, ਹਜ਼ਾਰਾਂ ਦੀ ਗਿਣਤੀ 'ਚ ਜੀ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਔਰ ਬਹੁਤ ਉਤਸ਼ਾਹ ਜੋਸ਼ ਸੀ। ਭੀਮ ਸੈਨ ਸੱਚਰ ਪੰਜਾਬ ਦਾ ਮੁੱਖ ਮੰਤਰੀ ਸੀ। ਸੋ ਉਸ ਵੇਲੇ ਅਸ਼ਵਨੀ ਕੁਮਾਰ ਜਲੰਧਰ ਡਿਵੀਜ਼ਨ ਦਾ ਜਿਹੜਾ ਹੈ ਉਹ ਇੰਚਾਰਜ DIG ਸੀ। ਉਹਨੂੰ ਭੀਮ ਸੈਨ ਸੱਚਰ ਵਰਿਡ ਸੀ ਕਿ ਵੀ ਕਿਵੇਂ ਸਿੱਖਾਂ ਦੇ ਨਾਲ ਡੀਲ ਕਰੇ। ਜੀ ਕੰਪੈਰੇਟਿਵਲੀ ਸ਼ਰੀਫ ਸੀ ਜਦੋਂ ਅੱਜ ਦੇ ਤੁਸੀਂ ਗੁੰਡਾ ਪੋਲੀਟੀਸ਼ੀਅਨਸ ਨੂੰ ਦੇਖਦੇ ਹੋ। ਤੇ ਅਸ਼ਵਨੀ ਕੁਮਾਰ ਜਿਹੜਾ ਕਿ ਆਰੀਆ ਸਮਾਜੀ ਸੀ, ਇਹਨੇ ਉਹਨੂੰ ਕਿਹਾ ਕਿ ਜੀ ਫਿਕਰ ਨਾ ਕਰੋ ਜੀ, ਸਿੱਖ ਤਾਂ ਅਸੀਂ 5 ਦਿਨ 'ਚ ਕਾਬੂ ਕਰ ਦਿਆਂਗੇ ਜੀ। ਔਰ ਇਹਨੇ ਹਰਮੰਦਰ ਸਾਹਿਬ ਦੀ ਘੇਰਾਬੰਦੀ ਕੀਤੀ। ਪੁਲਿਸ ਜਿਹੜੀ ਹੈ ਉਹਨੇ ਟੀਅਰ ਗੈਸ ਦੇ ਗੋਲੇ ਛੱਡੇ। ਹਰਮੰਦਰ ਸਾਹਿਬ ਦੀਆਂ ਉਹ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੱਕ ਆਏ। ਪਰ ਉਹਦੇ ਨਾਲ ਸਿੱਖਾਂ ਦੇ ਵਿੱਚ ਇੰਨਾ ਜ਼ਿਆਦਾ ਗੁੱਸਾ ਆਇਆ ਕਿ ਅਲਟੀਮੇਟਲੀ ਭੀਮ ਸੈਨ ਸੱਚਰ ਨੂੰ ਮੰਜੀ ਸਾਹਿਬ ਆ ਕੇ ਸਿੱਖਾਂ ਤੋਂ ਮਾਫੀ ਮੰਗਣੀ ਪਈ ਔਰ ਬਾਅਦ ਦੇ ਵਿੱਚ ਉਹਨੂੰ ਅਸਤੀਫਾ ਵੀ ਦੇਣਾ ਪਿਆ। ਸੋ ਇਹੀ ਅਸ਼ਵਨੀ ਕੁਮਾਰ ਜਿਹੜਾ ਬਾਅਦ ਦੇ ਵਿੱਚ ਪ੍ਰਤਾਪ ਸਿੰਘ ਕੈਰੋਂ ਦੇ ਕਤਲ ਦੇ ਲਈ ਵੀ ਕਿਤੇ ਨਾ ਕਿਤੇ ਇਸ ਦਾ ਨਾਮ ਵੱਜਦਾ। 1987 ਦੇ ਵਿੱਚ ਕਿਸ ਕਿਸਮ ਦੇ ਜ਼ੁਲਮ ਅੱਜ ਦੀ ਇਸ ਸਰਕਾਰ ਨੇ ਕੀਤੇ ਨੇ। ਭਾਈ ਗੁਰਦੇਵ ਸਿੰਘ, ਜਿਨ੍ਹਾਂ ਨੂੰ ਪਿਆਰ ਨਾਲ ਦੇਬੂ ਕਹਿੰਦੇ ਸਨ, ਖਾਲਿਸਤਾਨ ਕਮਾਂਡੋ ਫੋਰਸ ਨਾਲ ਉਹਨਾਂ ਦਾ ਸੰਬੰਧ ਸੀ। ਧੀਰਪੁਰ ਪਿੰਡ ਹੈ ਕਰਤਾਰਪੁਰ ਦੇ ਨੇੜੇ। ਸੋ ਇਹਨਾਂ ਨੂੰ ਫੜ ਕੇ ਇੰਨਾ ਟੌਰਚਰ ਕੀਤਾ ਗਿਆ ਤੇ ਫਾਈਨਲੀ ਇੱਕ ਵੱਡੇ ਕੜਾਹੇ ਦੇ ਵਿੱਚ ਉਬਾਲ ਦਿੱਤਾ ਗਿਆ ਪਾਣੀ ਦੇ ਵਿੱਚ। ਔਰ ਕਿਸੇ ਤਰੀਕੇ ਨਾਲ ਉਹਨਾਂ ਦੀ ਫੈਮਿਲੀ ਥਾਣੇ ਪਹੁੰਚੀ, ਉਹਨਾਂ ਦੀ ਉਹ ਡੈੱਡ ਬੋਡੀ ਲੈ ਲਈ। ਅੱਜ ਵੀ ਉਹ ਉਹਨਾਂ ਦੀ ਪਿਕਚਰ ਦੇਖੀ ਜਾ ਸਕਦੀ ਹੈ। ਸੋ ਅਸੀਂ ਆਪਣੇ ਇਤਿਹਾਸ 'ਚ ਗੁਰੂ ਤੇਗ ਬਹਾਦਰ ਸਾਹਿਬ ਦੇ ਆਨੰਦ ਸਿੱਖ ਭਾਈ ਦਿਆਲਾ ਜੀ ਨੂੰ ਜਿਹੜਾ ਉਹ ਪਾਣੀ ਦੇ ਵਿੱਚ ਉਬਾਲਣ ਦੀ ਗੱਲ ਦੇਖਦੇ ਹਾਂ। ਗੁਰੂ ਅਰਜਨ ਸਾਹਿਬ, ਉਹਨਾਂ ਨੂੰ ਦੇਗ ਵਿੱਚ ਉਬਾਲਿਆ ਗਿਆ। ਔਰ ਅੱਜ ਦੀ ਹਕੂਮਤ ਦੇ ਦੌਰ ਵਿੱਚ ਜਿਹੜੀ ਕਿ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਹਿੰਦੀ ਹੈ, ਭਾਈ ਗੁਰਦੇਵ ਸਿੰਘ ਦੇਬੂ ਜਿਹੜੇ ਨੇ ਉਹਨਾਂ ਨੂੰ ਜਿਉਂਦਿਆਂ ਨੂੰ ਹੀ ਪਾਣੀ ਦੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 1661 ਦੇ ਵਿੱਚ ਪੁਰਤਗਾਲ ਨੇ ਟੈਂਜਲ ਤੇ ਬੰਬੇ ਇਹ ਇੰਗਲਿਸ਼ ਕਿੰਗ ਚਾਰਲਸ ਨੂੰ ਤੋਹਫੇ ਦੇ ਵਿੱਚ ਦਿੱਤੇ, ਕਿਉਂਕਿ ਉਸ ਵੇਲੇ ਬੰਬੇ ਦੇ ਵਿੱਚ ਪੁਰਤਗਾਲੀਆਂ ਦਾ ਕੰਟਰੋਲ ਸੀ, ਟੈਂਗਰ 'ਤੇ ਵੀ। 1852 ਦੇ ਵਿੱਚ ਕਾਂਗਰਸ ਨੇ US ਕਾਂਗਰਸ ਨੇ ਇਹ ਆਥੋਰਾਈਜ਼ ਕੀਤਾ ਕਿ ਸੈਕੰਡ ਮਿੰਟ ਜਿਹਦੇ 'ਚੋਂ ਨੋਟ ਬਣਦੇ ਨੇ, ਪੈਸੇ ਬਣਦੇ ਨੇ, ਉਹ ਸੈਨ ਫਰਾਂਸਿਸਕੋ 'ਚ ਖੋਲ੍ਹੀ ਜਾ ਸਕਦੀ ਹੈ। ਬੈਟਲ ਆਫ ਗੈਟਿਸਬਰਗ, ਜਿਵੇਂ ਅਸੀਂ ਗੱਲ ਕੀਤੀ ਸੀ ਕਿ ਗੈਟਿਸਬਰਗ ਦੀ ਲੜਾਈ ਫਾਈਨਲ ਡਿਸਾਈਡਿੰਗ ਫੈਕਟਰ ਸੀ। ਨਾਰਥ ਤੇ ਸਾਊਥ ਦੀ ਸਿਵਲ ਵਾਰ ਚੱਲ ਰਹੀ ਸੀ ਸਲੇਵਰੀ ਦੇ ਇਸ਼ੂ ਤੇ, ਔਰ ਸਾਊਥ ਹਾਰਿਆ ਜਨਰਲ ਲੀ ਦੇ ਥੱਲੇ। ਔਰ ਗੈਟਿਸਬਰਗ ਫਿਰ ਅਬਰਾਹਿਮ ਲਿੰਕਨ ਨੇ ਆ ਕੇ ਆਪਣਾ ਵਿਕਟਰੀ ਐਡਰੈਸ ਵੀ ਦਿੱਤਾ। 1890 ਦੇ ਵਿੱਚ ਆਈਡਾਹੋ ਅਮਰੀਕਾ ਦੀ ਜਿਹੜੀ ਹੈ ਉਹ 43ਵੀਂ ਸਟੇਟ ਬਣੀ, ਜਿਹਨੇ ਕਿ ਅਮਰੀਕਨ ਯੂਨੀਅਨ ਨੂੰ ਜੁਆਇਨ ਕੀਤਾ। 1915 ਦੇ ਵਿੱਚ ਅਮਰੀਕਾ ਦੀ ਆਰਮੀ ਨੇ ਹੇਤੀ ਦੇ ਉੱਤੇ ਧਾਵਾ ਬੋਲਿਆ ਔਰ 1934 ਤੱਕ ਕੰਟਰੋਲ ਰੱਖਿਆ। ਔਰ 1954 'ਚ ਬ੍ਰਿਟਨ ਦੇ ਵਿੱਚ ਫੂਡ ਰਾਸ਼ਨਿੰਗ ਖਤਮ ਹੋਈ, ਜਿਹੜੀ ਕਿ ਸੈਕੰਡ ਵਰਲਡ ਵਾਰ ਦੇ ਵੇਲੇ ਲਾਗੂ ਕੀਤੀ ਗਈ ਸੀ ਕਿ ਇੰਨੀ ਬ੍ਰੈਡ ਮਿਲ ਸਕਦੀ ਹੈ, ਇੰਨਾ ਬਟਰ ਜਾਂ ਇੰਨਾ ਮਿਲਕ ਜਾਂ ਇੰਨਾ ਮੀਟ। ਸੋ ਇਹ 1954 ਤੱਕ, ਕਿਉਂਕਿ ਜਦੋਂ ਜੰਗਾਂ ਹੁੰਦੀਆਂ ਨੇ ਆਰਥਿਕਤਾ ਡੋਲਦੀ ਹੈ, ਬੁਰਾ ਹਾਲ ਹੁੰਦਾ ਹੈ। ਸੋ 1954 ਤੱਕ ਇਹ ਗੱਲ ਜਾਰੀ ਰਹੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਦਿਨ ਦੀ ਅਹਿਮੀਅਤ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਤੇ ਹੁਣ ਸਾਡਾ ਪਹਿਲਾ ਸਵਾਲ ਹੈ, ਭਾਰਤ ਦੀ ਕੇਂਦਰ ਸਰਕਾਰ ਵੱਲੋਂ CBI ਨੂੰ ਖੁਦ ਮੁਖਤਿਆਰ ਬਣਾਉਣ ਲਈ ਹਲਫਨਾਮਾ ਪੇਸ਼, ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ, CBI ਹੁਣ ਤੱਕ ਪਿਛਲੇ 66 ਸਾਲ ਤੋਂ ਗਵਰਨਮੈਂਟ ਦੀ ਆਪਣੀ ਏਜੰਸੀ ਰਹੀ ਹੈ ਜੀ। ਜਿਹਨੂੰ ਮਰਜ਼ੀ, ਜਿਹਨੂੰ ਖੱਜਲ ਖਰਾਬ ਕਰਨਾ ਉਹਦੇ ਪਿੱਛੇ CBI ਪਾ ਦਿਓ। CBI ਇਨਕੁਆਇਰੀ ਸੈਂਟਰ ਗਵਰਨਮੈਂਟ ਕਿਵੇਂ ਇੰਟਰਫੀਅਰ ਕਰਦੀ ਰਹੀ ਹੈ। ਆ ਪਿੱਛੇ ਜਿਹੜੇ ਸਕੈਂਡਲ ਨਿਕਲੇ, ਭਾਵੇਂ ਉਹ IT ਸੈਕਟਰ ਦੇ ਸਕੈਂਡਲ ਸੀ, ਕੋਲ ਸਕੈਂਡਲ ਸੀ। ਸੋ ਜਦੋਂ ਹਿੰਦੁਸਤਾਨ 'ਚ ਇੰਨੀ ਕੁ ਆਵਾਜ਼ ਉੱਠੀ, ਚਲੋ ਅੰਨਾ ਹਜ਼ਾਰੇ ਜਾਂ ਉਸ ਐਂਟਾਈ ਕਰਪਸ਼ਨ ਮੂਵਮੈਂਟ ਦੀ ਇੰਨੀ ਕੁ ਦੇਣ ਹੈ ਵੀ ਸੈਂਟਰ ਗਵਰਨਮੈਂਟ ਨੇ ਪਿਛਲੇ ਦਿਨਾਂ 'ਚ 41 ਪੇਜ ਦਾ ਐਫੀਡੇਵਿਟ ਜਿਹੜਾ ਸੁਪਰੀਮ ਕੋਰਟ ਨੂੰ ਦਿੱਤਾ। ਉਹਨਾਂ ਨੇ ਕਿਹਾ ਜੀ ਅਸੀਂ CBI ਨੂੰ ਆਜ਼ਾਦ ਕਰਦੇ ਹਾਂ। ਉਹਦੇ ਜਿਹੜਾ ਕਿਹਨੂੰ ਡਾਇਰੈਕਟਰ ਬਣਾਉਣਾ ਹੈ ਉਹਦਾ ਫੈਸਲਾ ਪ੍ਰਾਈਮ ਮਿਨਿਸਟਰ, ਲੀਡਰ ਆਫ ਦਾ ਆਪੋਜੀਸ਼ਨ ਔਰ ਸੁਪਰੀਮ ਕੋਰਟ ਦਾ ਚੀਫ ਜਸਟਿਸ ਜਾਂ ਜੱਜ ਇਹ ਕਰਨਗੇ। 2 ਸਾਲ ਉਹਦੀ ਟਰਮ ਹੋਏਗੀ, ਉਹਨੂੰ ਕੋਈ ਨਹੀਂ ਹਟਾ ਸਕਦਾ ਸਿਵਾਏ ਪ੍ਰੈਜ਼ੀਡੈਂਟ ਦੇ। ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਜੀ ਜਿਹੜੀ CBI ਦੀ ਕੋਈ ਕਾਊਂਟਰ ਇਨਵੈਸਟੀਗੇਸ਼ਨ ਕਰਨੀ ਹੈ ਉਹਦੀ ਵੀ ਸੈਪਰੇਟ ਏਜੰਸੀ ਹੋਣੀ ਚਾਹੀਦੀ ਹੈ। ਇਹ ਕਿੰਨੀਆਂ ਕੁ ਗੱਲਾਂ ਲਾਗੂ ਹੋਣਗੀਆਂ, ਬਟ ਐਟਲੀਸਟ ਜੇ ਇੱਕ ਏਜੰਸੀ ਆਜ਼ਾਦ ਹੁੰਦੀ ਹੈ ਤਾਂ ਥੋੜ੍ਹੀ ਬਹੁਤ
ਕਰਪਸ਼ਨ ਨੂੰ ਠੱਲ ਪਾਉਣ ਦੇ ਵਿੱਚ ਮਦਦ ਜ਼ਰੂਰ ਮਿਲ ਸਕਦੀ ਹੈ। ਜੀ ਸਾਡਾ ਅਗਲਾ ਸਵਾਲ ਹੈ, ਬੋਲੀਵੀਆ ਦੇ ਵਿਦੇਸ਼ ਮੰਤਰੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਮਾਸਕੋ ਤੋਂ ਦੇਸ਼ ਵਾਪਸ ਪਰਤ ਰਹੇ ਬੋਲੀਵੀਆ ਦੇ ਰਾਸ਼ਟਰਪਤੀ ਦੇ ਜਹਾਜ਼ ਵਿੱਚ ਅਮਰੀਕੀ ਗੁਪਤ ਭੇਤਾਂ ਨੂੰ ਜਗ ਜ਼ਾਹਰ ਕਰਨ ਵਾਲਾ ਐਡਵਰਡ ਸਨੋਡਨ ਵੀ ਸ਼ਾਮਲ ਸੀ। ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ, ਐਡਵਰਡ ਸਨੋਡਨ ਹੈ ਜਿਹਨੇ ਅਮਰੀਕਾ ਦਾ ਭਾਂਡਾ ਭੰਨਿਆ, ਪਹਿਲਾਂ ਹਾਂਗਕਾਂਗ 'ਚ, ਹੁਣ ਮਾਸਕੋ ਆਇਆ ਹੈ। ਜੀ ਰੂਸ ਵਾਲੇ ਆਪਣੇ ਗੱਲ ਬੁਲਾ ਨਹੀਂ ਰੱਖਣਾ ਚਾਹੁੰਦੇ, ਉਹਨਾਂ ਨੇ ਬੋਲੀਵੀਆ ਸੋਵੀਅਤਸ ਦਾ ਹੀ ਅੱਗੋਂ ਐਕਸਟੈਂਸ਼ਨ ਹੈ। ਜੀ ਸੋ ਇਹ ਜਿਹੜਾ ਬੋਲੀਵੀਆ ਦਾ ਪ੍ਰੈਜ਼ੀਡੈਂਟ ਹੈ, ਉੱਥੇ ਕੋਈ ਆਇਲ ਰਿਲੇਟਡ ਕੋਈ ਕਾਨਫਰੰਸ ਉੱਥੇ ਗਿਆ ਹੋਇਆ ਸੀ, ਤੇ ਇੱਕ ਖਬਰ ਇਹ ਆਈ ਕਿ ਉਸੇ ਜਹਾਜ਼ ਦੇ ਵਿੱਚ ਜਦੋਂ ਉਹਨੇ ਬੋਲੀਵੀਆ ਜਾਣਾ, ਹੁਣ ਮਾਸਕੋ ਤੋਂ ਉਹਨੂੰ ਕੱਢਣ ਕਿਵੇਂ, ਤੇ ਪ੍ਰੈਜ਼ੀਡੈਂਟ ਦੇ ਜਹਾਜ਼ 'ਚ ਉਹਨਾਂ ਨੇ ਉਹਨੂੰ ਬਿਠਾ ਦਿੱਤਾ ਹੈ। ਨਤੀਜਾ ਇਹ ਹੋਇਆ ਕਿ ਜੇ ਫਰਾਂਸ ਔਰ ਪੁਰਤਗਾਲ ਦੇ ਉੱਤੋਂ ਦੀ ਜਹਾਜ਼ ਲੰਘਣਾ ਸੀ 에ਅਰ ਸਪੇਸ, ਉਹਨਾਂ ਨੇ ਪਾਬੰਦੀ ਲਾ ਦਿੱਤੀ ਔਰ ਮੁੜ ਘਿੜ ਕੇ ਉਹਨਾਂ ਨੂੰ ਵਿਆਨਾ ਜਾਣਾ ਪਿਆ। ਸੋ ਉਹਨੂੰ ਡਿਨਾਈ ਕੀਤਾ ਉਹਨਾਂ ਦੇ ਫੋਰਨ ਮਿਨਿਸਟਰ ਨੇ ਕਿ ਨਹੀਂ, ਇਹ ਝੂਠ ਸੀ, ਜਿਹੜਾ ਸਨੋਡਨ ਹੈ ਕੋਈ ਸਾਡੇ ਜਹਾਜ਼ ਨਹੀਂ ਸੀ। ਜੀ ਉੱਤਰੀ ਕੋਰੀਆ ਅਮਰੀਕਾ ਨਾਲ ਗੱਲਬਾਤ ਦਾ ਇੱਛੁਕ ਹੈ, ਇਸ ਬਾਰੇ ਤੁਹਾਡੇ ਕੀ ਵਿਚਾਰ ਹਨ? ਦੇਖੋ, ਨਾਰਥ ਕੋਰੀਆ ਇਵੇਂ ਹੀ ਚਾਈਨਾ ਦਾ ਬੈਕਯਾਰਡ ਹੈ, ਜਿਵੇਂ ਕੈਨੇਡਾ ਅਮਰੀਕਾ ਦਾ ਹੈਗਾ। ਸੋ ਉਹਦੇ ਕੋਲ ਪਰਮਾਣੂ ਪ੍ਰੋਗਰਾਮ ਹੈ, ਨਿਊਕਲੀਅਰ ਹੈ ਉਹ, ਔਰ ਉਹਨਾਂ ਨੇ ਕਿਹਾ ਅਸੀਂ ਗੱਲਬਾਤ ਕਰਨਾ ਚਾਹੁੰਦੇ ਹਾਂ, ਪਰ ਅਮਰੀਕਾ ਔਰ ਜਾਪਾਨ ਔਰ ਦੂਸਰੇ ਜਿਹੜੇ ਉਸ ਖਿੱਤੇ ਦੇ ਦੇਸ਼ ਨੇ, ਉਹਨਾਂ ਨੇ ਕਿਹਾ ਜੀ ਸਾਊਥ ਕੋਰੀਆ ਜੀ ਕਿ ਜੀ ਪਹਿਲਾਂ ਉਹ ਆਪਣਾ ਪਰਮਾਣੂ ਐਂਬੀਸ਼ਨ ਖਤਮ ਕਰੇ, ਫਿਰ ਹੀ ਗੱਲਬਾਤ ਹੋਣੀ ਚਾਹੀਦੀ ਹੈ, ਪਰ ਉਹ ਕਹਿੰਦਾ ਮੇਰੇ ਨਾਲ ਗੱਲਬਾਤ ਕਰੋ। ਜੀ ਇਹ ਇਸ਼ੂ ਹੈ। ਜੀ ਸਾਡਾ ਅਗਲਾ ਸਵਾਲ ਹੈ, ਭਾਰਤ ਵੱਲੋਂ ਪੁਲਾੜ ਖੇਤਰ ਵਿੱਚ ਨਵੇਂ ਦੌਰ ਦੀ ਸ਼ੁਰੂਆਤ, ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ, ਅਸੀਂ ਕੱਲ੍ਹ ਹੀ ਕੈਨੇਡੀਅਨ ਇੱਕ NGO ਦੀ ਰਿਪੋਰਟ ਦੀ ਗੱਲ ਕੀਤੀ ਸੀ ਕਿ ਦੁਨੀਆ ਦੇ 40% ਗਰੀਬ ਜਿਹੜੇ ਨੇ ਉਹ ਭਾਰਤ 'ਚ ਰਹਿੰਦੇ ਨੇ, ਔਰ ਹੁਣ ਜਿਹੜੀ ਕੱਲ੍ਹ ਦੀ ਖਬਰ ਹੀ ਸੀ ਕਿ ਜੀ ਉਹਨਾਂ ਨੇ ਇੱਕ PSLV ਰਾਹੀਂ ਨੈਵੀਗੇਸ਼ਨ ਦੇ ਨਾਲ ਇੱਕ ਉਪਗ੍ਰਹਿ ਜਿਹੜਾ ਉਹ ਗ੍ਰਹਿ ਪੱਥ ਦੇ ਵਿੱਚ ਐਸਟੈਬਲਿਸ਼ ਕੀਤੇ, ਤੇ 7 ਜਿਹੜੇ ਨੇ ਉਹਨਾਂ ਨੇ ਇਹ ਉਪਗ੍ਰਹਿ ਇੱਦਾਂ ਦੇ ਛੱਡਣੇ ਨੇ, ਜਿਹਦੇ 'ਚ ਪਹਿਲਾ ਸੀ ਟੋਟਲ ਬਜਟ ਇਹਨਾਂ ਨੇ 300 ਕਰੋੜ ਦਾ ਰੱਖਿਆ, ਔਰ ਇੱਕ ਜਿਹੜਾ ਛੱਡਿਆ ਉਹਦੇ ਤੇ 125 ਕਰੋੜ ਰੁਪਏ ਦੀ ਲਾਗਤ ਆਈ ਹੈ। ਇਹ ਐਮਰਜੈਂਸੀ ਸਿਚੁਏਸ਼ਨ, ਵਹੀਕਲ ਕੰਟਰੋਲ ਤੇ ਸੀ ਨੈਵੀਗੇਸ਼ਨ, ਇਸ ਦੇ ਲਈ ਜਿਹੜਾ ਹੈ ਉਹ ਕਰੇਗਾ। ਅਸੀਂ ਸਮਝਦੇ ਹਾਂ ਵੀ ਸਪੇਸ ਤੇ ਇਹ ਸੈਟੇਲਾਈਟਸ ਦਾ ਦੂਜਿਆਂ ਨਾਲੋਂ ਪਹਿਲਾਂ ਆਪਣੇ ਲੋਕਾਂ ਦੀਆਂ ਮੁੱਢਲੀਆਂ ਜਿਹੜੀਆਂ ਰੋਟੀ ਕੱਪੜਾ ਮਕਾਨ ਦੀਆਂ ਲੋੜਾਂ ਨੇ, ਸੈਨੀਟੇਸ਼ਨ ਹੈ, ਕਲੀਨ ਡਰਿੰਕਿੰਗ ਵਾਟਰ ਹੈ, ਇਹ ਪ੍ਰੋਵਾਈਡ ਕਰੋ। ਐਵੇਂ ਕਿਤੇ ਫੌਜ ਤੇ ਲਾ ਰਹੇ ਨੇ, ਕਿਤੇ ਸੈਟੇਲਾਈਟਸ ਤੇ ਲਾ ਰਹੇ ਨੇ। ਸੋ ਮਤਲਬ ਇਹ ਇਸ ਕਿਸਮ ਦਾ ਜਿਹੜਾ ਵੇਸਟ ਆਫ ਮਨੀ ਹੈ, ਕਿਉਂਕਿ ਉਹਦੇ ਤੇ ਕੋਈ ਚੈੱਕ ਨਹੀਂ ਹੈ, ਕਰਪਸ਼ਨ ਦੇ ਚਾਂਸ ਜ਼ਿਆਦਾ ਨੇ। ਲੇਕਿਨ ਜੇ ਤੁਹਾਡੇ ਆਪਣੇ ਲੋਕ ਭੁੱਖੇ ਮਰ ਰਹੇ ਨੇ, ਤੁਸੀਂ ਸੈਟੇਲਾਈਟ 'ਚ ਜਾ ਕੇ ਕੀ ਕਰਨਾ? ਇਹ ਵੈਸਟ ਵਾਲੇ ਗਏ ਨੇ, ਇਹਨਾਂ ਨੇ ਪਹਿਲਾਂ ਆਪਣੇ ਲੋਕਾਂ ਦੇ ਢਿੱਡ ਭਰੇ ਨੇ, ਬੇਸਿਕਲੀ ਡਿਵੈਲਪ ਕੀਤੇ ਨੇ ਆਪਣੇ ਮੁਲਕ, ਫਿਰ ਅੱਗੇ ਨੂੰ ਗਏ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਸਵਾਲਾਂ ਦੇ ਜਵਾਬ ਦਾ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਦੇਖੋ, ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਫਾਰਸੀ ਗਜ਼ਲ ਨੂੰ ਚੁਣਿਆ। ਭਾਈ ਨੰਦ ਲਾਲ ਬਹੁਤ ਵੱਡੇ ਸਕਾਲਰ, ਗੁਰੂ ਕੇ ਅਨੰਨ ਪਿਆਰੇ ਗੁਰਸਿੱਖ, 10ਵੇਂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਅਨੰਦਪੁਰ ਸਾਹਿਬ ਰਹੇ, ਔਰ ਉਹਨਾਂ ਨੇ ਰੁਬਾਈਆਂ, ਗਜ਼ਲ ਇਸ ਨੂੰ ਬਹੁਤ ਖੂਬਸੂਰਤੀ ਦੇ ਨਾਲ ਲਿਖਿਆ। ਆਪਣੇ ਜ਼ਮਾਨੇ ਦੇ ਫਾਰਸੀ ਦੇ ਬਹੁਤ ਵੱਡੇ ਜਿਹੜੇ ਨੇ ਉਹ ਆਲਮ ਫਜ਼ਲ ਸਨ। ਸੋ ਇਹ ਜਿਹੜੀ ਉਹਨਾਂ ਦੀ ਗਜ਼ਲ ਹੈ, ਇਹ ਵੀ ਰੱਬ ਦੇ ਪਿਆਰ 'ਚ ਰੰਗੇ ਲੋਕ ਕਿਵੇਂ ਉਸ ਦੇ ਆਨੰਦ 'ਚ ਰਹਿੰਦੇ ਨੇ, ਉਸ ਦਾ ਹੀ ਪ੍ਰਗਟਾ ਹੈ। ਸੋ ਪਹਿਲਾਂ ਮੈਂ ਉਹਨਾਂ ਦੀ ਫਾਰਸੀ ਦੇ ਸ਼ੇਰ ਪੜ੍ਹਾਂਗਾ। ਇਹ 5 ਸ਼ੇਰ ਨੇ ਇਸ ਗਜ਼ਲ ਦੇ। ਅਜ਼ ਪੇਸ਼ੇ ਚਸ਼ਮ ਆ ਬੁਤੀ ਨਾ ਮਿਹਰਬਾਂ ਗੁਜਸ਼ਤ, ਜਾਨਾ ਗੁਜਸ਼ਤ ਤਾਜੇ ਰਹਿ ਦੀਦੇ ਜਾਂ ਗੁਜਸ਼ਤ, ਰੰਗਸ਼ ਕਬੂਦ ਕਰਦ ਵਾदिल पुर शरारे साखत, अज बश के दूदे आहे मन अज आसमां गुजस्त, मारा बायक इशाराए अबरू शहीद करद, अकनू इलाज नेस्त के तीर अज कमा गुजस्त, यकदम बाखेसरा न बुरदम के कीस्तम ए वाए नकदे जिंदगियम रायगा गुजस्त, हरगिज बसैर रोज़ाए रिजवां नमे रवद, गोया कसे बजा नबे कुए बुतां गुजस्त। तो इसका पंजाबी अनुवाद जिहड़ा है प्रिंसिपल हरभजन सिंह जी ने कीता जी। ते पहले शेर का अनुवाद है, मेरे नैना अगों लंघिया जिस दम मेरा माही, उस दे नाल ही एकदम हो गई
ਜਿੰਦੜੀ ਮੇਰੀ ਰਾਹੀ, ਮੇਰੇ ਨੈਣਾ ਅੱਗੋਂ ਲੰਘਿਆ, ਜਿਸ ਦਮ ਮੇਰਾ ਮਾਹੀ, ਉਸ ਦੇ ਨਾਲ ਹੀ ਇੱਕਦਮ ਹੋ ਗਈ ਜਿੰਦੜੀ ਮੇਰੀ ਰਾਹੀ। ਆਹ ਮੇਰੀ ਦਾ ਧੂਆਂ ਉੱਡ ਕੇ ਜਦ ਆਕਾਸ਼ੀ ਲੰਘਿਆ, ਨਾਲ ਅੰਗਾਰਾਂ ਅੰਬਰ ਭਰਿਆ, ਨਾਲੇ ਨੀਲਾ ਰੰਗਿਆ। ਸੈਨਤ ਮਾਰ ਕੇ ਅੱਖ ਦੀ ਮੈਨੂੰ ਜ਼ਖਮੀ ਕੀਤਾ ਭਾਰਾ, ਤੀਰ ਕਮਾਨੋਂ ਛੁੱਟੇ ਪਿੱਛੋਂ ਚੱਲਦਾ ਨਹੀਂ ਕੋਈ ਚਾਰਾ। ਮੈਂ ਕੀ ਹਾਂ ਨਾ ਖੋਜ ਇਸ ਦੀ ਇੱਕ ਪਲ ਵੀ ਮੈਂ ਕੀਤੀ, ਹੁਣ ਪਛਤਾਇਆ ਬਣਦਾ ਕੀ ਹੈ ਉਮਰਾ ਐਵੇਂ ਬੀਤੀ। ਅਖੀਰਲਾ ਸ਼ੇਅਰ ਹੈ, ਸੈਰ ਸੁਰਗ ਦੇ ਬਾਗਾਂ ਸੰਧੀ, ਗੋਇਆ ਕਦੀ ਨਹੀਂ ਚਾਹੁੰਦਾ। ਸੈਰ ਸੁਰਗ ਦੇ ਬਾਗਾਂ ਸੰਧੀ, ਗੋਇਆ ਕਦੀ ਨਹੀਂ ਚਾਹੁੰਦਾ। ਗਲੀ ਯਾਰ ਦੇ ਵਿੱਚੋਂ ਜਿਹੜਾ ਇੱਕ ਵੇਰਾ ਲੰਘ ਜਾਂਦਾ। ਸੋ ਇਹ ਉਸ ਇਸ਼ਕ ਹਕੀਕੀ ਦੀ ਗੱਲ ਹੈ ਜੀ ਕਿ ਜਿਸ ਰੱਬ ਦੇ ਪਿਆਰ ਦੇ ਵਿੱਚ ਅਸੀਂ ਰੰਗੇ ਹੋਈਏ ਤੇ ਫਿਰ ਅਸਮਾਨ ਵੀ ਇਵੇਂ ਲੱਗਦਾ ਹੈ ਕਿ ਸਾਡੇ ਵਿਛੋੜੇ ਦੀਆਂ ਆਹਾਂ ਦਾ ਧੂਆਂ ਉਸ ਨੇ ਅਸਮਾਨ ਨੂੰ ਨੀਲਾ ਕਰ ਦਿੱਤੇ। ਜੀ ਤੇ ਸਾਡੇ ਅੰਦਰ ਜਿਹੜੇ ਚੰਗਿਆੜੇ ਨੇ, ਸ਼ਰਾ ਜਿਸ ਨੂੰ ਕਹਿੰਦੇ ਨੇ, ਛਰੇ ਵੱਜੇ। ਸੋ ਇਹਦੇ ਚੋਂ ਹੀ ਜਿਹੜਾ ਫਾਰਸੀ ਦਾ ਸ਼ਬਦ ਸੀ ਬੜਾ ਖੂਬਸੂਰਤ, ਪਹਿਲੀ ਵਾਰ ਜੀ ਮੈਨੂੰ ਜਿਹੜਾ ਬਹੁਤ ਚੰਗਾ ਲੱਗਾ, ਪੁਰ ਸ਼ਰਾਰੇ, ਚੰਗਿਆੜੇ। ਜੀ ਜੀ ਕਿ ਜਿਹੜੇ ਮੇਰੇ ਅੰਦਰ ਉਸ ਬਿਰਹਾ ਦੇ ਚੰਗਿਆੜੇ ਨੇ ਉਹ ਇਵੇਂ ਨੇ ਮਾਨੋ ਅਸਮਾਨ ਦੇ ਤਾਰੇ ਹੋਣ, ਜੀ ਔਰ ਮੇਰੀਆਂ ਹਾਂ ਦੀ ਕੂਕ ਮੇਰੀ ਅੰਦਰ ਨਿਕਲਦੀ ਆ ਇਵੇਂ ਹੈ ਉਹਨੇ ਅਸਮਾਨ ਨੀਲਾ ਕਰ ਦਿੱਤੇ। ਜੀ ਤੇ ਸਾਰੀ ਜ਼ਿੰਦਗੀ ਮੇਰੀ ਗੁਜ਼ਰ ਗਈ। ਜਦੋਂ ਕਹਿੰਦੇ ਨੇ ਮੈਂ ਕੀ ਹਾਂ ਨਾ ਖੋਜ ਇਸ ਦੀ ਇੱਕ ਪਲ ਵੀ ਮੈਂ ਕੀਤੀ, ਹੁਣ ਪਛਤਾਇਆ ਬਣਦਾ ਕੀ ਹੈ ਉਮਰਾ ਐਵੇਂ ਬੀਤੀ। ਸਾਰੀ ਜ਼ਿੰਦਗੀ ਬੀਤ ਗਈ ਜੀ ਪਰ ਅਖੀਰ ਫੇਰ ਉਸ ਰੱਬ ਦੇ ਪਿਆਰ ਦੇ ਉੱਤੇ ਉਹਨਾਂ ਨੇ ਆਪਣੀ ਡੋਰੀ ਛੱਡੀ ਹੈ ਕਿ ਸੈਰ ਸੁਰਗ ਦੇ ਬਾਗਾਂ ਸੰਧੀ, ਕਿ ਜੇ ਸਵਰਗ ਦੇ ਬਾਗ ਜਿਹੜੇ ਸਵਰਗ ਦੇ ਵਿੱਚ ਨੇ, ਜੰਨਤ ਦੇ ਵਿੱਚ ਗ੍ਰੀਨਰੀ ਗਾਰਡਨਸ ਦੀ ਗੱਲ ਹੈ, ਜੀ ਗੋਇਆ ਕਦੇ ਨਹੀਂ ਚਾਹੁੰਦਾ ਕਿ ਮੈਨੂੰ ਕੋਈ ਸਵਰਗਾਂ ਦੀ ਲੋੜ ਨਹੀਂ ਹੈ, ਮੈਨੂੰ ਉਹਦੇ ਬਾਗਾਂ 'ਚ ਸੈਰ ਕਰਨ ਦੀ ਲੋੜ ਨਹੀਂ ਹੈ। ਗਲੀ ਯਾਰ ਦੇ ਵਿੱਚੋਂ ਜਿਹੜਾ ਇੱਕ ਵੇਰਾ ਲੰਘ ਜਾਂਦਾ ਕਿ ਜੇ ਮੇਰੀ ਗਲੀ 'ਚ ਮੇਰਾ ਪਿਆਰ ਹੈ, ਰੱਬ ਇੱਕ ਗੇੜਾ ਮਾਰ ਦੇ, ਉਸ ਦੀ ਪਿਆਰ ਭਰੀ ਨਜ਼ਰ ਮੇਰੀ ਗਲੀ ਦੇ ਉੱਤੇ ਟਿਕ ਜਾਏ ਤੇ ਨਾ ਮੈਨੂੰ ਸਵਰਗਾਂ ਦੀ ਪਰਵਾਹ ਹੈ, ਨਾ ਮੈਨੂੰ ਉਹਨਾਂ ਬਾਗਾਂ ਦੀ ਸੈਰ ਦੀ ਪਰਵਾਹ ਹੈ। ਸੋ ਇਹ ਉਹੀ ਹੈ ਜਿਹੜਾ ਭਾਵ ਅਸੀਂ ਗੁਰਬਾਣੀ 'ਚ ਪੜ੍ਹਦੇ ਹਾਂ ਕਿ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਜੀ ਕਿ ਮੇਰੀ ਕੋਈ ਡਿਜ਼ਾਇਰ ਨਹੀਂ ਹੈ, ਮੇਰੀ ਕੋਈ ਇੱਛਾ ਹੈ ਕਿ ਮੇਰਾ ਮਨ ਉਸ ਰੱਬ ਦੇ ਚਰਨਾਂ ਦੀ, ਕਮਲ ਵਰਗੇ ਚਰਨਾਂ ਦੀ, ਲੋਟਸ ਫਲਾਵਰ ਵਰਗੇ ਪੈਰਾਂ ਦੀ ਜੀ ਪ੍ਰੀਤ ਦੇ ਵਿੱਚ ਗਵਾਚ ਜਾਏ, ਗੁੰਮ ਜਾਏ। ਇਹੀ ਮੇਰੀ ਚਾਹਨਾ ਹੈ। ਸੋ ਇਹੀ ਇਸ ਗਜ਼ਲ ਦਾ ਸੈਂਟਰਲ ਥੀਮ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਸੋਹਣੀ ਗਜ਼ਲ ਭਾਈ ਲਾਲ ਜੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਤੇ ਹੁਣ ਵਕਤ ਹੋ ਗਿਆ ਦਰਸ਼ਕਾਂ ਨੂੰ ਇਜਾਜ਼ਤ ਲੈਣ ਦਾ। ਵੀਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ ਤੇ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਦੇ ਰਹੋ ਸਾਡੇ ਇਸ ਪਤੇ ਤੇ SOS@TV84 ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।